अस्सलाम वालेकुम सत श्री अकाल जी दोस्तों। मैं नासर किसाना चैनल एक पिंड पंजाब ਦਾ ਅੱਜ ਆਪਾਂ ਗੱਲ ਕਰਨੀ ਹੈ ਖਾਲਸਾ ਏਡ ਦੀ। ਖਾਲਸਾ ਏਡ 1999 ਦੇ ਵਿੱਚ ਕਾਇਮ ਹੋਈ ਸੀਗੀ। ਇਹ ਬਰਤਾਨੀਆ ਦੀ ਇੱਕ ਗੈਰ ਮੁਨਾਫਾ ਬਖਸ਼ ਇਨਸਾਨੀ ਹਮਦਰਦੀਆਂ ਤੇ ਬਣੀ ਹੋਈ ਇੱਕ ਤਨਜ਼ੀਮ ਆ, ਜਿਹੜੀ ਕਿ ਦੁਨੀਆ ਤੇ ਜਿੱਥੇ ਵੀ ਕਿਤੇ ਮੁਸੀਬਤਾਂ ਆਉਂਦੀਆਂ, ਜਿੱਥੇ ਵੀ ਕੋਈ ਆਫਤ ਕੁਦਰਤੀ ਹੈ, ਚਾਹੇ ਉਹ ਕਿਸੇ ਇਨਸਾਨ ਦੀ ਪੈਦਾ ਕੀਤੀ ਹੋਈ, ਉੱਥੇ ਪਹੁੰਚਦੇ ਔਰ ਭਰਪੂਰ ਮਦਦ ਕਰਦੇ ਆ। ਇਸ ਚੀਜ਼ ਤੋਂ ਉੱਪਰ ਹੋ ਕੇ ਕਿ ਕੌਣ ਕੀ ਆ, ਕੌਣ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਹਿੰਦੂ ਆ, ਜਾਂ ਦੁਨੀਆ ਦੇ ਕਿਸੇ ਵੀ ਬਰਾਦਰੀ ਨਾਲ ਦਾ ਤਲਕ ਹੈ, ਕਿਸੇ ਵੀ ਕੌਮ ਨਾਲ ਤਲਕ ਹੈ, ਇਸ ਚੀਜ਼ ਤੋਂ ਉੱਪਰ ਹੋ ਕੇ ਉਹ ਇਹ ਇਨਸਾਨਾਂ ਦੀ ਹਮਦਰਦੀ ਲਈ ਕੰਮ ਕਰਦੇ ਆ ਜੀ, ਇਨਸਾਨਾਂ ਦੀ ਫਲਾਹ ਲਈ ਕੰਮ ਕਰਦੇ ਆ। ਇਹ ਜਿਹੜੀ ਤਨਜ਼ੀਮ ਆ ਜੀ ਖਾਲਸਾ ਏਡ, ਖਾਲਸ ਇਨਸਾਨੀ ਹਮਦਰਦੀ ਦੀ ਇਹ ਇੱਕ ਚੀਜ਼ ਨੂੰ ਲੈ ਕੇ ਅੱਗੇ ਤੁਰੇ ਹੋਏ ਆ। ਇਨਸਾਨੀਅਤ ਲਈ ਕੰਮ ਕਰਦੇ ਆ, ਕਿਉਂਕਿ ਇਨਸਾਨੀਅਤ ਦੀ ਕਿਤਾਬ ਦਾ ਪਹਿਲਾ ਹਰਫ ਹੀ ਇਹ ਹੈ ਕਿ ਅਹਿਸਾਸ ਔਰ ਰਹਿਮ ਦਿਲੀ। ਸਾਡੇ ਚੂੰਕਿ 1947 ਤੋਂ ਬਾਅਦ ਕੜੱਤਨਾਂ ਜਿਹੜੀਆਂ ਸੀ ਬਹੁਤ ਜ਼ਿਆਦਾ ਸੀ ਦੋਵਾਂ ਮੁਲਕਾਂ ਦੀਆਂ, ਜਿਹਦੇ ਵਿੱਚ ਮੀਡੀਆ ਨੇ ਬਹੁਤ ਬੜਾ ਕਿਰਦਾਰ ਅਦਾ ਕੀਤਾ ਇੱਕ ਦੂਜੇ ਨੂੰ ਦੂਰ ਕਰਨ ਲਈ। ਲੇਕਿਨ ਜਦੋਂ ਦੀਆਂ ਸਾਡੀਆਂ ਇਹ ਪਾਰਟੀਸ਼ਨ ਸਟੋਰੀ ਚੜ੍ਹਦੇ ਪੰਜਾਬ ਔਰ ਲਹਿੰਦੇ ਪੰਜਾਬ, ਸਾਡੇ ਹੋਰ ਵੀ ਬਹੁਤ ਸਾਰੇ ਦੋਸਤ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਤੁਰੇ ਹੋਏ ਆ, ਉਹਦੇ ਨਾਲ ਕੜੱਤਣ ਜਿਹੜੀ ਹੈ ਨਾ ਉਹ ਬਹੁਤ ਹੱਦ ਤੱਕ ਖਤਮ ਹੋਈ ਹੈ। ਔਰ ਗੱਲ ਕਰਦੇ ਸੀ ਆਪਾਂ ਖਾਲਸਾ ਏਡ ਦੀ। ਇਹਨਾਂ ਨੇ ਜਨਾਬ ਹਰ ਜਗ੍ਹਾ 'ਤੇ ਜਿੱਥੇ ਵੀ ਇਹਨਾਂ ਦੀ ਜ਼ਰੂਰਤ ਹੋਈ ਆ, ਇਹਨਾਂ ਨੇ ਪਹੁੰਚ ਕੀਤੀ ਔਰ ਪਹੁੰਚ ਕਰਨ ਤੋਂ ਬਾਅਦ ਲੋਕਾਂ ਦੀ ਮਦਦ ਕੀਤੀ। ਇਸ ਚੀਜ਼ ਤੋਂ ਉੱਪਰ ਹੋ ਕੇ ਕਿ ਕੌਣ ਹੈ, ਉਹਦਾ ਬਰਾਦਰੀ ਨਾਲ, ਉਹਦਾ ਮਜ਼ਹਬ ਦੇ ਨਾਲ ਕਦੇ ਇਹਨਾਂ ਨੇ ਨਹੀਂ ਜੋੜਿਆ ਹੈ। ਮਜ਼ਹਬ ਬਰਾਦਰੀ ਤੋਂ ਉੱਪਰ ਸੋਚਦਿਆਂ ਹੋਇਆ ਇਨਸਾਨਾਂ ਦੀ ਮਦਦ ਕੀਤੀ ਹੈ। ਅਗਰ ਆਪਾਂ ਗੱਲ ਕਰੀਏ 2015 ਦੇ ਵਿੱਚ ਜਿਹੜੀ ਸ਼ਾਮ ਦੀ ਜੰਗ ਹੋਈ, ਉਹਨਾਂ ਵਿੱਚ ਇਹਨਾਂ ਨੇ ਬਹੁਤ ਵਧੀਆ ਆਪਣਾ ਕਿਰਦਾਰ ਅਦਾ ਕੀਤਾ ਸੀ। 2016 ਦੇ ਵਿੱਚ ਲੰਡਨ ਦੇ ਵਿੱਚ ਜਿਹੜੇ ਸਲਾਬ ਆਏ ਸੀ, ਉਹਨਾਂ ਵਿੱਚ ਵੀ ਆਪਣਾ ਇਹਨਾਂ ਨੇ ਭਰਪੂਰ ਕਿਰਦਾਰ ਅਦਾ ਕੀਤਾ। ਉਸ ਤੋਂ ਬਾਅਦ 2017 ਵਿੱਚ ਬੰਗਲਾਦੇਸ਼ ਮਿਆਂਮਾਰ ਦੀ ਸਰਹੱਦ 'ਤੇ ਰੋਹਿੰਗੀਆ ਦੇ ਜਿਹੜੇ ਲੋਕ ਸੀ, ਉਹਨਾਂ ਲਈ ਬਹੁਤ ਜ਼ਬਰਦਸਤ ਇਹਨਾਂ ਨੇ ਇਕਦਾਮ ਕੀਤੇ। ਸ੍ਰੀਲੰਕਾ ਦੇ ਵਿੱਚ, ਕਸ਼ਮੀਰ ਦੇ ਵਿੱਚ, ਜਿੱਥੇ ਕੋਈ ਨਹੀਂ ਪਹੁੰਚ ਸਕਦਾ ਉੱਥੇ ਖਾਲਸਾ ਏਡ ਪਹੁੰਚਦੀ ਹੈ ਬਿਲਾ ਤਫਰੀਕ। ਅੱਛਾ ਜੀ, ਸਾਡੇ ਬਹੁਤ ਸਾਰੇ ਲੋਕ ਜਿਹੜੇ ਆ ਨਾ ਇਹ ਆਪਣਾ ਇਤਰਾਜ਼ ਵੀ ਕਰ ਜਾਂਦੇ ਆ ਕਿ ਜੀ ਮੈਂ ਇੱਕ ਦਫਾ ਪੱਗ ਬੰਨ੍ਹ ਲਈ ਤੇ ਮੈਨੂੰ ਕਹਿੰਦੇ ਵੀ ਸਿੱਖਾਂ ਸ਼ਾਮਲ ਹੋ ਗਿਆ। ਅੱਲਾ ਦੇ ਬੰਦੇ ਹੋ, ਪੱਗ ਪੰਜਾਬ ਦੀ ਅਲਾਮਤ ਆ, ਤੇ ਸਿੱਖ ਵੀ ਜਿਹੜੇ ਸਾਡੇ ਤੋਂ ਬਾਹਰ ਨਹੀਂ ਹੈਗੇ, ਉਹ ਵੀ ਸਾਡੇ ਵੀਰ ਆ। ਅਸੀਂ ਉਹਨਾਂ ਦੇ ਵਿੱਚੋਂ ਹੀ ਉੱਠ ਕੇ ਆਏ ਹਾਂ। ਜਿਹੜੀ ਮੁਹੱਬਤ ਆ ਨਾ ਉਹ ਕਿਸੇ ਨਾ ਕਿਸੇ ਵੇਲੇ ਆਪਣੀ ਜਿਹੜੀ ਇਹਦੀ ਛੱਲ ਮਾਰਦੀ ਆ ਤੇ ਉਹ ਜਾਗ ਜਾਂਦੀ ਹੁੰਦੀ ਆ। ਬਥੇਰੀ ਦੇਰ ਮੀਡੀਆ ਨੇ ਸਾਨੂੰ ਇੱਕ ਦੂਜੇ ਤੋਂ ਦੂਰ ਰੱਖਿਆ। ਬਾਬਾ ਨਾਨਕ ਦਾ ਜਿਹੜਾ ਕਹਿਣ ਸੀ ਕਿ ਵੰਡ ਛਕੋ, ਇਹ ਤਨਜ਼ੀਮ ਉਸ 'ਤੇ ਪੂਰਾ ਆਪਣਾ ਜਿਹੜਾ ਇੱਕ ਪਹਿਰਾ ਦਿੰਦੀ ਆ ਔਰ ਉਸ ਗੱਲ ਨੂੰ ਅੱਗੇ ਲੈ ਕੇ ਤੁਰੀ ਹੋਈ ਆ। ਔਰ ਦੁਨੀਆ 'ਤੇ ਜਿੱਥੇ ਜਿੱਥੇ ਵੀ ਮੁਸੀਬਤਾਂ ਆਉਂਦੀਆਂ ਉੱਥੇ ਪਹੁੰਚ ਕਰਕੇ ਆਪਣਾ ਜਿਹੜਾ ਕਿਰਦਾਰ ਅਦਾ ਕਰਦੀਆਂ। ਰੀਸੈਂਟਲੀ ਸਾਡੇ ਪਾਕਿਸਤਾਨ ਦੇ ਵਿੱਚ ਪੰਜਾਬੀ ਲਹਿਰ ਟੀਮ ਦੇ ਨਾਲ ਰਲ ਕੇ ਇਹਨਾਂ ਨੇ ਕੰਮ ਜਿਹੜਾ ਕੀਤਾ, ਸ਼ੁਰੂ ਕੀਤਾ। ਮੈਂ ਸਲੂਟ ਕਰਦਾ ਜੀ ਇਹਨਾਂ ਦੇ ਆਪਣਾ ਜਿਹੜੇ ਬਾਨੀ ਆ, ਜਿਨ੍ਹਾਂ ਨੇ ਇਸ ਬੜੀ ਵਧੀਆ ਤਨਜ਼ੀਮ ਦਾ ਜਿਹੜਾ ਸੰਗੇ ਬੁਨਿਆਦ ਰੱਖਿਆ। ਉਸ ਤੋਂ ਬਾਅਦ ਜਿਹੜਾ ਜੀ ਖਾਲਸਾ ਏਡ ਦੇ ਵਿੱਚ ਰਵੀ ਸਿੰਘ ਜੀ ਜਿਹੜੇ ਇਹਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਰਨ ਕਰ ਰਹੇ ਆ, ਔਰ ਸਾਹਮਣੇ ਹੋਵੇ ਅਸੀਂ ਉਹਨਾਂ ਦੇ ਹੱਥ ਚੁੰਮੀਏ ਕਿ ਇਹ ਜਿਹੜੇ ਇੱਕ ਦੁਨੀਆ 'ਤੇ ਸਮਝ ਲਓ ਕਿ ਮੈਂ ਸਮਝਦਾ ਵੀ ਅਗਰ ਆਪਾਂ ਗੱਲ ਕਹੀਏ ਕਿ ਦੁਨੀਆ ਦੇ ਫਰਿਸ਼ਤੇ ਆ, ਤਾਂ ਇਹ ਵੀ ਗੱਲ ਜਿਹੜੀ ਨਾ ਬੇਕਾਰ ਨਹੀਂ ਹੋਏਗੀ। ਦੁਨੀਆ 'ਤੇ ਕੰਮ ਆਉਣਾ ਬਹੁਤ ਔਖਾ ਆ। ਆਪਾਂ ਵਿਗਾੜ ਸਕਦੇ ਹਾਂ, ਆਪਾਂ ਬੁਰਾ ਕਰ ਸਕਦੇ ਹਾਂ, ਆਪਾਂ ਕਿਸੇ ਦੇ ਕੰਮ ਆਉਣ ਲੱਗੇ ਹਜ਼ਾਰ ਵਾਰੀ ਜਾਣੀ। ਇਹ ਤਾਂ ਰੱਬ ਖਾਸ ਬੰਦਿਆਂ ਨੂੰ ਚਾਹੁੰਦਾ ਆਪਣਿਆਂ ਨੂੰ, ਜਿਹੜੇ ਕਿ ਲੋਕਾਂ ਦੇ ਕੰਮ ਆਉਂਦੇ ਆ। ਬੁਰਾ ਤਾਂ ਪੈਰ ਪੈਰ 'ਤੇ ਆਪਾਂ ਕਰ ਸਕਦੇ ਹਾਂ, ਪਰ ਮੈਂ ਦਾਤ ਦਿੰਦਾ ਆ ਖਾਲਸਾ ਏਡ ਵਾਲਿਆਂ ਨੂੰ, ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਆਪਣੀਆਂ ਟੀਮਾਂ ਭੇਜ ਕੇ ਮੁਤਾਸਰੀਨ ਤੱਕ ਹਰ ਉਹ ਚੀਜ਼ ਪਹੁੰਚਾਈ ਜਿਹਦੀ ਉਹਨਾਂ ਨੂੰ ਜ਼ਰੂਰਤ ਆ। ਔਰ ਆਇੰਦਾ ਵੀ ਉਹਨਾਂ ਦਾ ਇਹੀ ਅਜ਼ਮ ਆ ਕਿ ਅਸੀਂ ਇਹਨਾਂ ਦੀ ਬਹਾਲੀ ਲਈ ਜੋ ਕੁਛ ਸਾਡੇ ਕੋਲ ਹੋ ਸਕਿਆ ਉਹ ਅਸੀਂ ਕਰਾਂਗੇ। ਔਰ ਮੈਂ ਅਪੀਲ ਕਰਦਾ ਦੁਨੀਆ 'ਤੇ ਬੈਠੇ ਹੋਏ ਹਰ ਉਸ ਬੰਦੇ ਨੂੰ ਜਿਹੜਾ ਆਪਣੇ ਜੇਬ ਦੇ ਵਿੱਚ ਇੰਨੀ ਕੁ ਤਾਕਤ ਰੱਖਦਾ ਕਿ ਉਹ ਕਿਸੇ ਗਰੀਬ ਦਾ ਭਲਾ ਕਰ ਸਕੇ, ਤਾਂ ਉਹ ਇਸ ਤਨਜ਼ੀਮ ਦੇ ਨਾਲ ਆਪਣਾ ਜਿੰਨਾ ਵੀ ਹਿੱਸਾ ਪਾ ਸਕਦੇ ਉਹ ਤਨਜ਼ੀਮ, ਕਿਉਂਕਿ ਇਹ ਸਿਰਫ ਔਰ ਸਿਰਫ ਮੈਰਿਟ 'ਤੇ ਜਿਹੜਾ ਨਾ ਇੱਕ ਇਨਸਾਨਾਂ ਦੀ ਮਦਦ ਕਰਨ ਵਾਲੀ ਤਨਜ਼ੀਮ ਆ। ਇਹਦੇ ਵਿੱਚ ਘਊ ਘੱਪ ਬੰਦੇ ਨਹੀਂ ਹੈਗੇ, ਸਾਰੇ ਹੀ ਕੰਮ ਕਰਨ ਵਾਲੇ ਬੰਦੇ ਆ। ਔਰ ਮੈਂ ਇੱਕ ਵਾਰੀ ਫੇਰ ਅਪੀਲ ਕਰਾਂਗਾ ਦੁਨੀਆ 'ਤੇ ਬੈਠੇ ਹੋਏ ਹਰ ਉਸ ਬੰਦੇ ਦੇ ਅੱਗੇ ਕਿ ਜਿਹੜਾ ਇਸ ਤਨਜ਼ੀਮ ਨੂੰ ਜਿਹੜਾ ਨਾ ਉਹ ਆਪਣੀ ਸਪੋਰਟ, ਭਰਪੂਰ ਸਪੋਰਟ ਕਰਨ, ਤਾਂ ਕਿ ਜਿਹੜੀਆਂ ਉਮੀਦਾਂ ਇਸ ਤਨਜ਼ੀਮ ਤੋਂ ਲੋਕਾਂ ਦੀਆਂ ਬਣੀਆਂ ਉਹ ਉਮੀਦਾਂ ਨਾ ਟੁੱਟਣ ਔਰ ਉਮੀਦਾਂ 'ਤੇ ਪੂਰੇ ਕਰਨ। ਅੱਲਾਹ ਪਾਕ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਪਾਕਿਸਤਾਨ ਦੀ ਤਰਫੋਂ, ਪਾਕਿਸਤਾਨ ਦੀ ਪੂਰੀ ਆਵਾਮ ਦੀ ਤਰਫੋਂ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਔਰ ਦੁਆ ਕਰਦਾ ਕਿ ਰੱਬ ਇਹਨਾਂ ਨੂੰ ਚੜ੍ਹਦੀ ਕਲਾ, ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਦੇਵੇ।
ਬਹੁਤ ਸ਼ੁਕਰੀਆ।